ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਹੁੰਦਾ ਹੈ ਸਾਥ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਕਰੀਏ ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਨੰਬਰ ਹੈ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਕਿਸਮ ਦੀ ਇਮੀਗ੍ਰੇਸ਼ਨ ਸੰਬੰਧੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ ਅਤੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਸੈਂਟਾਨੇਲਾ ਦੇ ਵਿੱਚ ਲੋਕੇਸ਼ਨ ਹੈ। ਨਿੰਮਾ ਸਹੂਤਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਮਿੰਟੂ ਜੀ ਰੁਕ ਕਰੀਏ ਖਬਰਾਂ ਦਾ। ਤਾਂ ਕੱਲ ਐਲਓਪੀ ਸਾਹਿਬ ਬਾਜਵਾ ਹੁਣੀ ਬੜੀ ਕਹਿ ਲਈਏ ਵੀ ਇੱਕ ਧੜੱਲੇ ਜੇ ਨਾਲ ਉਹਨਾਂ ਨੇ ਬਿਆਨ ਦਿੱਤਾ ਕਿ ਪੰਜਾਬ 'ਚ ਤਾਂ ਬਈ ਪਰਲੋ ਆਉਣ ਵਾਲੀ ਹੈ, ਬੰਬ ਆ ਗਏ ਨੇ ਤੇ ਕਹਿੰਦੇ 12 ਫਟ ਗਏ ਨੇ ਤੇ 18 ਫਟ ਗਏ ਨੇ, ਪਿੱਛੇ ਹਲੇ ਬਾਕੀ 32 ਰਹਿ ਗਏ ਉਹ ਫਟਣ ਵਾਲੇ ਨੇ। ਤੇ ਫਿਰ ਉਹ ਐਸਾ ਬੰਬ ਫਟਿਆ ਜੀ, ਕੱਲ ਦੀਆਂ ਭਾਜੜਾਂ ਪਾਈਆਂ ਹੋਈਆਂ ਨੇ ਉਹਨਾਂ ਨੂੰ। ਪਾਇਓ ਤਾਂ ਚਾਨਣਾ ਜੀ ਇਹ ਸਾਰੀ ਖਬਰ ਤੇ ਕੀ ਕੁਝ ਹੁਣ ਤੱਕ ਹੋ ਚੁੱਕਿਆ। ਦੇਖੋ ਗੁਰਪ੍ਰੀਤ ਜੀ, ਇਹ ਤੇ ਖਬਰ ਜਿਹੜੀ ਆ 9 ਤਰੀਕ ਦੀ ਭਾਸਕਰ ਦੀ ਖਬਰ ਸੀਗੀ। ਉਹਨਾਂ ਨੇ ਗ੍ਰਨੇਡ ਦੱਸੇ ਸਨ ਕਿ ਇੰਨੇ ਆਏ ਆ, ਇੰਨੇ ਜਿਹੜੇ ਆ ਉਹ ਚੱਲ ਗਏ ਆ, ਇੰਨੇ ਅਗਾਊ ਫੜ ਲਏ ਆ, ਮਤਲਬ ਕਿ ਇੰਨੇ ਹਾਲੇ ਵੀ ਟਰੇਸ ਕਰਨੇ ਜਿਹੜੇ ਬਾਕੀ ਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਇਹਦੇ ਵਿੱਚ ਹੁਣ ਇੰਨੀ ਵੱਡੀ ਗੱਲ ਪਤਾ ਨਹੀਂ ਕਿਉਂ ਬਣ ਗਈ ਆ, ਸਮਝੋ ਪਰੇ ਆ। ਉਹ ਕਹਿੰਦੇ ਜੀ ਮੈਂ ਆਪਦਾ ਸੋਰਸ ਨਹੀਂ ਦੱਸਣਾ, ਇਹ ਕਹਿੰਦੇ ਆ ਜੀ ਕਿ ਦੇਸ਼ ਦੀ ਸੁਰੱਖਿਆ ਦੇ ਨਾਤੇ ਜਾਂ ਦੇਸ਼ ਦੇ ਅੰਦਰੂਨੀ ਹਾਲਾਤ ਦੇ ਮੱਦੇ ਨਜ਼ਰ ਬਾਈ ਤੁਸੀਂ ਦੱਸੋ। ਪੁਲਿਸ ਵੀ ਭੇਜ ਦਿੱਤੀ ਤੇ ਕਮਾਲ ਦੀ ਗੱਲ ਆ ਕਿ FIR ਵੀ ਦਰਜ ਕਰ ਦਿੱਤੀ ਗਈ ਆ। ਗੁਰਪ੍ਰੀਤ ਜੀ ਤੁਸੀਂ ਇਹ ਦੇਖੋ ਕਿ LOP ਜਿਹੜਾ ਹੁੰਦਾ ਹੈ ਨਾ, ਮੈਂ ਤੁਹਾਡੀ ਦ੍ਰਿਸ਼ਟੀ ਗੋਚਰ ਕਰਾਂ ਕਿ ਸਭ ਉਹਦੇ ਕੋਲ ਇੱਕ ਖਾਸ ਇਮਿਊਨਿਟੀ ਹੁੰਦੀ ਆ, ਖਾਸ ਉਹਦੇ ਕੋਲ ਅਹੁਦਾ ਹੁੰਦਾ, ਮੰਤਰੀ ਦੇ ਬਰਾਬਰ ਹੁੰਦਾ। ਕਦੇ ਤੁਸੀਂ ਸੁਣਿਆ ਕਿ ਯਕਦਮ ਕਿਸੇ ਤੇ ਪਰਚਾ ਦਰਜ ਕਰਕੇ ਤੇ ਉਹਦੇ ਮੰਤਰੀ ਦੇ ਘਰੇ ਪੁਲਿਸ ਚਲੀ ਜਾਵੇ? ਇਹ ਬਹੁਤ ਹੈਰਾਨਗੀ ਦੀ ਗੱਲ ਹੈ। ਇਹ ਕੋਈ ਸਧਾਰਨ ਪਰਿਸਥਿਤੀਆਂ 'ਚ ਨਹੀਂ ਹੋਇਆ ਮਾਮਲਾ। ਤੁਸੀਂ ਦੇਖੋ ਤੇ ਸਹੀ ਨਾ ਕਿ ਯਕਦਮ ਪੁਲਿਸ ਚਲੇ ਜਾਂਦੀ ਆ, ਯਕਦਮ ਮਤਲਬ ਕਿ ਤੁਸੀਂ ਬਲਤੇਜ ਪੰਨੂ ਹੋਰਾਂ ਤੋਂ ਲੈ ਕੇ ਜਿੰਨੇ ਵੀ ਇਹਨਾਂ ਦੇ ਪੱਖ ਦੇ ਬੰਦੇ ਸੀ ਉਹ ਸਾਰੇ ਮੈਦਾਨ 'ਚ ਆ ਜਾਂਦੇ ਸਮੇਤ ਮੰਤਰੀਆਂ ਦੇ। ਠੀਕ ਹੈ ਨਾ ਜੀ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਸਥਿਤੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਾਨੂੰ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਇਹ ਮਾਜਰਾ ਗੈਰ ਸਧਾਰਨ ਬਣ ਗਿਆ ਜਾਂ ਬਣਾ ਦਿੱਤਾ ਗਿਆ। ਹੁਣ ਤੁਸੀਂ FIR ਦੇਖੋ, FIR ਦੇਖੋ ਕਿ ਇਹ ਜਿਹੜੀ ਆ ਉਹ ਇੱਕ ਸਾਈਬਰ ਸੈੱਲ ਦੀ ਕਾਂਸਟੇਬਲ ਆ ਬੀਬੀ ਤਰਨਪ੍ਰੀਤ ਕੌਰ, ਉਹਦੇ ਬਿਆਪ ਤੇ ਕੱਟੀ ਗਈ ਆ। ਉਹ ਕਹਿੰਦੀ ਆ ਕਿ ਮੈਂ ਡਿਊਟੀ ਤੇ ਫੇਸਬੁੱਕ ਚਲਾ ਰਹੀ ਸਾਂ ਤੇ ਪ੍ਰਤਾਪ ਸਿੰਘ ਬਾਜਵਾ ਦੀ ਇੰਟਰਵਿਊ ਸੁਣੀ। ਠੀਕ ਹੈ ਜੀ। ਤੇ ਉਹਨਾਂ ਨੇ 50 ਗ੍ਰਨੇਡ ਦੀ ਜਿਹਦੇ ਚ ਗੱਲ ਕੀਤੀ ਤੇ ਸੋਰਸ ਵੀ ਉਹ ਨਹੀਂ ਦੱਸ ਰਹੇ। ਠੀਕ ਹੈ ਜੀ। ਹੁਣ ਤੁਸੀਂ ਇਹਦੇ ਚ ਇੱਕ ਗੱਲ ਗੌਰ ਕਰੋ ਕਿ ਇਹ ਜਿਹੜੀ FIR ਆ ਉਹਦੇ ਮੁਤਾਬਕ ਉਹ ਕਹਿ ਰਹੀ ਆ ਕਿ ਸ਼ਾਮ ਨੂੰ ਮੈਂ ਸਾਈਬਰ ਸੈੱਲ ਦੀ ਕਾਂਸਟੇਬਲ ਜਿਹੜੀ ਤਰਨਪ੍ਰੀਤ ਕੌਰ ਹੈ ਕਿ ਫੇਸਬੁੱਕ ਦੇਖ ਰਹੀ ਸੀ, ਜਿੱਥੇ ਜਾ ਕੇ ਪਤਾ ਲੱਗਿਆ। ਤੇ ਸਾਹਿਬ ਉਹ ਤੇ ਸਵੇਰੇ ਕਹਿ ਲਓ ਕਿ ਮਾਮਲਾ ਬੜਾ ਜ਼ੋਰ ਫੜ ਗਿਆ ਸੀ। ਤੁਸੀਂ ਦੇਖਿਆ ਹੋਣਾ ਕਿ ਇਹਦੇ ਤੇ ਤਾਂ ਮੁੱਖ ਮੰਤਰੀ ਸਾਹਿਬ ਵੀਡੀਓ ਵੀ ਜਾਰੀ ਕਰ ਚੁੱਕੇ ਸੀ ਉਦੋਂ ਤੱਕ। ਹੁਣ ਹਾਸੋ ਹੀ ਨਹੀਂ ਸਥਿਤੀ ਹੈ ਨਾ ਸਰਕਾਰ ਦੀ ਵੀ ਕਿ ਇੱਕ ਤਰਫ ਤੇ ਤੁਸੀਂ ਕਹਿ ਰਹੇ ਹੋ ਕਿ ਫਲਾਣੀ ਜਿਹੜੀ ਸਾਈਬਰ ਸੈੱਲ ਦੀ ਕਾਂਸਟੇਬਲ ਆ ਉਹਦੀ ਸ਼ਿਕਾਇਤ ਤੇ ਸ਼ਾਮ ਨੂੰ ਪਰਚਾ ਦਰਜ ਕੀਤਾ ਜਾਂਦਾ, ਜਦ ਕਿ ਰੌਲਾ ਤੇ ਸਾਰਾ ਸਵੇਰੇ ਹੀ ਪੈ ਗਿਆ ਸੀਗਾ। ਸਵੇਰੇ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਦੀ ਗੱਲ ਆ। ਹੁਣ ਅੱਛਾ, ਇਹ ਤੋਂ ਵੀ ਅੱਗੇ ਜੇ ਚੱਲ ਜਾਈਏ ਤਾਂ ਇੱਕ ਪੱਤਰਕਾਰ ਨੇ ਤੇ ਇਹ ਵੀ ਕੋਈ ਦਾਅਵਾ ਕੀਤਾ ਹੈ ਕਿ ਇਹਨਾਂ ਦੀ ਕੋਈ ਵਿਸ਼ੇਸ਼ ਮੀਟਿੰਗ ਹੋਈ ਆ ਜੀ ਬਾਜਵਾ ਸਾਹਿਬ ਦੀ। ਅਸੀਂ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਉਸ ਤੋਂ ਬਾਅਦ ਉਹਦਾ
कह लो कि माजरा बन गया, ਉਹਦਾ मामला बन गया कि बाजवा साहब ਨੂੰ ਨਿਸ਼ਾਨੇ ਤੇ ਇਸ ਕਰਕੇ ਲਿਆ ਗਿਆ ਕਿਉਂਕਿ ਖਬਰ ਲੀਕ ਹੋ ਰਹੀ ਸੀਗੀ। ਉਸ ਖਬਰ ਤੋਂ ਧਿਆਨ ਡਾਇਵਰਟ ਕਰ ਦਿੱਤਾ ਗਿਆ ਕਿ ਬਾਜਵਾ ਸਾਹਿਬ ਜਿਹੜੇ ਆ ਉਹ ਆਪਣੀ ਪਾਰਟੀ ਦੇ ਨਿਸ਼ਾਨੇ ਤੇ ਨਾ ਆ ਜਾਣ। ਅਜਿਹੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ, ਪਰ ਜੋ ਵੀ ਆ ਐਡਾ ਵੱਡਾ ਬਿਆਨ ਪਹਿਲੀ ਗੱਲ ਤੇ ਦੇਣ ਲੱਗੇ ਆ, ਤੁਸੀਂ ਆਪਣਾ ਸੋਰਸ ਕਲੀਅਰ ਕਰ ਦੇਵੋ ਤੇ ਬਿਹਤਰ ਆ। ਤੇ ਜੇ ਦੇ ਹੀ ਦਿੱਤਾ ਕਿ ਬਹੁਤ ਮੌਕਿਆਂ ਤੇ ਆਪਾਂ ਦੇਖਿਆ, ਤੁਸੀਂ ਦੇਖੋ ਕਿ ਪੰਜਾਬ ਦੀ ਸਰਕਾਰ ਦੀ ਕਹਾਣੀ ਕੁਝ ਇਸ ਕਿਸਮ ਦੀ ਹੈ ਗੁਰਪ੍ਰੀਤ ਜੀ ਕਿ ਖੁਦ ਮੁੱਖ ਮੰਤਰੀ ਸਾਹਿਬ ਅਸੈਂਬਲੀ 'ਚ ਖੜ ਕੇ ਕਹਿੰਦੇ ਨੇ ਕਿ ਉਹ ਜਸੂਸੀ ਕਰਵਾਉਂਦੇ ਆ ਦੂਜੀਆਂ ਪਾਰਟੀਆਂ ਦੀ। ਤੁਸੀਂ ਦੇਖਿਆ ਹੋਣਾ ਉਹਨਾਂ ਨੇ ਇੱਕ ਮੀਟਿੰਗ ਦਾ ਹਵਾਲਾ ਦਿੱਤਾ ਸੀਗਾ ਕਾਂਗਰਸ ਦੀ ਅੰਦਰੂਨੀ ਮੀਟਿੰਗ ਦਾ ਕਿ ਉੱਥੇ ਆ ਗੱਲ ਹੋਈ ਹੈ ਤੇ ਮੈਨੂੰ ਇੰਟੈਲੀਜੈਂਸ ਤੋਂ ਖਬਰ ਮਿਲ ਜਾਂਦੀ ਹੈ। ਤੇ ਇਹਦਾ ਮਤਲਬ ਕਿ ਤੁਸੀਂ ਉੱਥੇ ਜਸੂਸੀ ਕਰਵਾ ਰਹੇ ਸੀਗੇ। ਤਾਂ ਇੱਕ ਪਾਸੇ ਐਡਾ ਵੱਡਾ ਕਹਿ ਲਓ ਕਿ ਮੁੱਖ ਮੰਤਰੀ ਦਾ ਖੁਦ ਦਾ ਕਨਫੈਸ਼ਨ ਆ ਜਾਂਦਾ ਤੇ ਦੂਸਰੀ ਤਰਫ ਐਲਓਪੀ ਨੇ ਜੇ ਇਹ ਗੱਲ ਕਹਿ ਵੀ ਦਿੱਤੀ ਆ ਤੇ ਕੋਈ ਵੱਡੀ ਗੱਲ ਨਹੀਂ, ਕਿਉਂਕਿ ਉਸ ਤੋਂ ਪਹਿਲਾਂ 9 ਤਰੀਕ ਨੂੰ ਅਖਬਾਰ ਨੇ ਇਹ ਖਬਰ ਲਿਖੀ ਹੋਈ ਆ। ਸੁਖਬੀਰ ਬਾਜਵਾ ਜਿਹੜੇ ਕਿ ਭਾਸਕਰ ਦੇ ਬਿਊਰੋ ਹੈ, ਸ਼ਾਇਦ ਹੁਣ ਤਾਂ ਸੀਨੀਅਰ ਵੀ ਹੋ ਗਏ ਹੋਣੇ ਇਸ ਤੋਂ, ਤਾਂ ਉਹਨਾਂ ਨੇ ਖਬਰ ਲਾਈ ਆ। ਤੁਸੀਂ ਮਤਲਬ ਕਿ ਉਸ ਅਖਬਾਰ ਨੂੰ ਚੈਲੰਜ ਨਹੀਂ ਕੀਤਾ, ਉਸ ਖਬਰ ਨੂੰ ਚੈਲੰਜ ਨਹੀਂ ਕੀਤਾ। ਜਿਸ ਬੰਦੇ ਨੇ ਉਸ ਖਬਰ ਤੋਂ ਜਾਂ ਕਹਿ ਲਓ ਕੋਈ ਹੋਰ ਸੋਰਸ ਤੋਂ ਜਾਣਕਾਰੀ ਇਕੱਠੀ ਕਰਕੇ ਇਹ ਬਿਆਨ ਦੇ ਵੀ ਦਿੱਤਾ। ਹਾਲਾਂਕਿ ਪਹਿਲੀ ਗੱਲ ਮੈਂ ਇਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਇੱਕ ਅੱਡ ਨਜ਼ਰੀਆ ਰੱਖਦਾ ਕਿ ਇਸ ਤਰ੍ਹਾਂ ਦੀ, ਮੈਂ ਕਿ ਵੀ ਕਿਹਾ ਗੁਰਪ੍ਰੀਤ ਜੀ ਆਪਣੇ ਕੋਲ ਬਹੁਤ ਇਨਫੋਰਮੇਸ਼ਨ ਹੁੰਦੀ ਹੈ, ਪਰ ਅਸੀਂ ਮਾਈਕ ਤੇ ਕਿਹੜੀ ਭੇਜਣੀ ਹੈ ਕਿਹੜੀ ਰੋਕਣੀ ਹੈ ਉਹ ਵਿਵੇਕ ਜੇ ਅਸੀਂ ਗਵਾ ਬੈਠੀਏ ਤੇ ਅਸੀਂ ਬਹੁਤ ਜਲਦੀ ਖਤਮ ਹੋ ਜਾਵਾਂਗੇ। ਉਹ ਇੱਕ ਵਿਵੇਕ ਦੇ ਨਾਲ ਫੈਸਲਾ ਲੈਣਾ ਪੈਂਦਾ ਆ। ਹੁਣ ਕੀ ਗੱਲ ਆ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਸਿਕਿਉਰਿਟੀ ਵਾਲੀ ਸੂਚੀ ਸੀ ਉਹ ਸਾਡੇ ਕੋਲ ਨਹੀਂ ਸੀ ਆਈ ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਕ ਵਿਵੇਕ ਹੁੰਦਾ ਤੁਹਾਡਾ ਕਿ ਅਸੀਂ ਉਹ ਜਾਣਕਾਰੀ ਜਨਤਕ ਕਰਨੀ ਹੈ ਜਾਂ ਨਹੀਂ, ਜਾਂ ਸਾਡੇ ਜਨਤਕ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਕੋਈ ਖਤਰਾ ਹੈ ਜਾਂ ਨਹੀਂ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਵਿਵੇਕ ਦਾ ਵਿਸ਼ਾ ਤੇ ਹੋ ਸਕਦਾ ਹੈ। ਅਸੀਂ ਕਹੀਏ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਜੇ ਇਹੋ ਜੀ ਜਾਣਕਾਰੀ ਕੋਈ ਹੋਰ ਰੱਖਦੇ ਸਨ, ਜੇ ਤਾਂ ਉਹਨਾਂ ਨੇ ਖਬਰ ਤੋਂ ਹੀ ਇਹ ਲਈ ਹੈ ਜਾਣਕਾਰੀ, ਤੇ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਭਾਈ ਉਤਨ ਭਾਸਕਰ ਦੇ ਵਿੱਚ ਖਬਰ ਲੱਗੀ ਸੀ, ਕੋਈ ਅੰਕੜਾ ਇੱਧਰ ਉੱਧਰ ਹੋ ਸਕਦਾ ਹੋ ਗਿਆ ਹੋਵੇ। ਤੇ ਮੈਂ ਇਸ ਕਰਕੇ ਬੋਲਿਆ ਬਾਈ, ਕਿਉਂਕਿ ਉੱਥੇ 9 ਤਰੀਕ ਦੀ ਖਬਰ ਲੱਗੀ ਹੈ ਤੇ ਉਹ ਕਟਿੰਗ ਮੈਂ ਸਭ ਤੋਂ ਪਹਿਲਾਂ ਪਾਤੀ ਸੀਗੀ ਜੀ, ਕਿਉਂਕਿ ਮੈਂ ਉਹ ਖਬਰ ਪਹਿਲਾਂ ਦੇਖੀ ਹੋਈ ਸੀਗੀ। ਤਾਂ ਉਸ ਤੋਂ ਬਾਅਦ ਵੀ ਇਹ ਅੜੇ ਰਹੇ ਕਿ ਮੈਂ ਸੋਰਸ ਨਹੀਂ ਦੱਸਣਾ ਤਾਂ ਮੇਰੇ ਖਿਆਲ ਦੇ ਨਾਲ ਇਹ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਹੁਣ ਪ੍ਰਤਾਪ ਸਿੰਘ ਬਾਜਵਾ ਵੀ ਲੋਕਾਂ ਦੇ ਨਿਸ਼ਾਨੇ ਤੇ ਹੈ ਕਿ ਤੁਸੀਂ ਕਿਆ ਊਲ ਜਲੂਲ ਦਾ ਇਹ ਬਈ ਆਡਾ ਲਾ ਰੱਖਿਆ, ਤੇ ਦੂਸਰੇ ਪਾਸੇ ਸਰਕਾਰ ਦੀ ਵੀ ਕੋਈ ਸਿਆਣਪ ਨਹੀਂ ਗਿਣ ਰਹੇ ਲੋਕ ਕਿ ਬਹੁਤ ਸਿਆਣਪ ਦਾ ਕੰਮ ਕਰ ਰਹੇ ਹੋ ਤੁਸੀਂ ਜੀ। ਜੀ ਉਧਰ ਪ੍ਰਤਾਪ ਬਾਜਵਾ ਹੁਣੀ 1 ਘੰਟੇ ਪਹਿਲਾਂ ਹੀ ਇੱਕ ਵੀਡੀਓ ਪਾਈ ਹੈ। ਉਹ ਕਹਿ ਰਹੇ ਨੇ ਕਿ ਮੈਂ ਪੰਜਾਬ ਦੀ ਸੁਰੱਖਿਆ ਦੀ ਗੱਲ ਕਰ ਰਿਹਾ, ਤੁਸੀਂ ਮੇਰੇ ਨਾਲ ਖੜੇ ਹੋ, ਤਾਨਾਸ਼ਾਹੀ ਦੇ ਖਿਲਾਫ ਖੜੇ ਹੋ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਹੁਣੇ ਧੰਨਵਾਦ ਤੇ ਆ ਗਏ ਨੇ, ਪਤਾ ਨਹੀਂ ਕੀ ਕੁਝ ਚੱਲੀ ਜਾਂਦਾ ਹੈ। ਉਧਰ ਅਗਲੀ ਖਬਰ ਦਾ ਜੇਕਰ ਆਪਾਂ ਰੁਖ ਕਰੀਏ ਤਾਂ ਅਮਨਦੀਪ ਦੇ ਸਾਥੀ ਦੀ ਲੋਕੇਸ਼ਨ ਹੁਣ ਸਿਰਸਾ 'ਚ ਮਿਲੀ ਹੈ ਜੀ ਕਹਿੰਦੇ। ਹਾਂਜੀ ਦੇਖੋ ਸਿਰਸਾ ਇਹ ਜਿਹੜਾ ਸੋਨੂ ਹੈ ਇਹਦੇ ਨਾਨਕੇ ਆ ਤੇ ਉੱਥੇ ਇਹਦਾ ਮੋਟਰਸਾਈਕਲ ਦੱਸਦੇ ਆ, ਬੁਲਟ ਮੋਟਰਸਾਈਕਲ ਜਿਹੜਾ ਉਹ ਖੜਾ ਮਿਲਿਆ। ਇਹਦੀ ਮਾਸੀ ਵੀ ਉੱਥੇ ਹੀ ਆ ਤੇ ਇਹਦੀ ਜੇ ਆਪਾਂ ਮਾਂ ਦੇ ਪੇਕੇ ਘਰ ਨੂੰ ਦੇਖੀਏ ਤਾਂ ਉਹ ਵੀ ਉੱਥੇ ਆ, ਲਾਗੇ ਲਾਗੇ ਆ, 8-10 ਕਿਲੋਮੀਟਰ ਦੀ ਵਿੱਥ ਆ, ਕੋਈ ਜ਼ਿਆਦਾ ਨਹੀਂ। ਤਾਂ ਇਹਦਾ ਮਤਲਬ ਇਹ ਆ ਕਿ ਇਹ ਇੱਥੋਂ ਦੌੜ ਕੇ ਹੋ ਸਕਦਾ ਨੱਸ ਕੇ ਇੱਥੋਂ ਉਧਰ ਨੂੰ ਨਿਕਲ ਗਿਆ ਹੋਏ ਤੇ ਫਿਰ ਅਗਲਾ ਦਿਨ ਜਿਹੜਾ ਸੀਗਾ ਉਹ ਇਹਨੇ ਮਤਲਬ ਕਿ ਕਿਸੇ ਹੋਰ ਪਾਸੇ ਨੂੰ ਮੂੰਹ ਕਰਕੇ ਆਪਦਾ ਬਣਾ ਲਿਆ ਹੋਵੇ ਕਿ ਇੱਧਰ ਨੂੰ ਚੱਲਦੇ ਆ। ਤੇ ਇਹਦਾ ਅਰਥ ਤੇ ਇਹੋ ਨਿਕਲਦਾ ਕਿ ਉਹ ਭੱਜ ਵਗਿਆ। ਉਹ ਭੱਜਿਆ ਕਿਉਂ ਆ? ਇਹ ਵੀ ਇੱਕ ਬੜਾ ਵੱਡਾ ਸਵਾਲ ਆ, ਕਿਉਂਕਿ ਇਹ ਕੋਈ ਐਡਾ ਵੱਡਾ ਮਾਮਲਾ ਹੈ ਨਹੀਂ ਸੀਗਾ। ਉਹ ਆਇਆ ਸੀਗਾ, ਤੁਹਾਨੂੰ ਪਤਾ ਹੀ ਆ, ਕੋਰਟ ਦੇ ਵਿੱਚ ਕਹਿੰਦਾ ਸੀਗਾ ਕਿ ਮੈਂ ਡੈਫਾਮੇਸ਼ਨ ਦਾ ਕੇਸ ਪਾਉਣ ਆਇਆ ਵਾਂ ਆਪਦੀ ਵਾਈਫ ਤੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਤੇ ਉੱਥੇ ਉਹ ਇੱਕ ਹੋਰ ਸਿਆਪਾ ਪਾ ਬੈਠਾ, ਲੱਥਿਓ ਲੱਥੀ ਹੋ ਗਏ ਦੋਵੇਂ ਜੀ। ਤੇ ਉਹਦੇ ਤੇ ਮਾਮਲਾ ਦਰਜ ਹੋ ਗਿਆ ਇੱਕ ਅੱਡ ਤੋਂ, ਯਾਨੀ 2 ਮਾਮਲੇ ਦਰਜ ਹੋ ਗਏ। ਹੁਣ ਇਹ ਦਾਵਾ ਕੀਤਾ ਜਾ ਰਿਹਾ ਕੁਝ ਮੀਡੀਆ ਰਿਪੋਰਟਾਂ ਦੇ ਜ਼ਰੀਏ ਕਿ ਉਹਦਾ ਮੋਟਰਸਾਈਕਲ ਜਿਹੜਾ ਹੈ ਉਹ ਪੁਲਿਸ ਨੇ ਕਸਟਡੀ ਦੇ ਵਿੱਚ ਲੈ ਲਿਆ ਹੈ ਤੇ ਉੱਥੋਂ ਦੀ ਪੰਚਾਇਤ ਨੇ ਹੀ
ਇਹ ਜਿਹੜਾ ਮੋਟਰਸਾਈਕਲ ਸੀ, ਬੁਲਟ ਮੋਟਰਸਾਈਕਲ ਸੀਗਾ, ਉਹ ਪੁਲਿਸ ਦੇ ਹਵਾਲੇ ਕੀਤਾ ਵੈ। ਤੇ ਦੂਜੇ ਪਾਸੇ ਹਾਲੇ ਹਰਿਆਣੇ ਦੀ ਪੁਲਿਸ ਕੋਈ ਬਹੁਤਾ ਬੋਲਦੀ ਨਹੀਂ, ਕਿਉਂਕਿ ਉਹਨਾਂ ਨੂੰ ਬੰਦਾ ਵਾਂਟਡ ਹੈ ਹੀ ਨਹੀਂ ਹੈ। ਠੀਕ ਹੈ ਨਾ ਜੀ, ਵਾਂਟਡ ਹੈ ਪੰਜਾਬ ਪੁਲਿਸ ਨੂੰ। ਤਾਂ ਹੁਣ ਇਹ ਦੇਖਦੇ ਆ ਕਿ ਜਾਂਦੇ ਆ ਕਿ ਨਹੀਂ, ਤੇ ਬਾਅਦ ਦੇ ਵਿੱਚ ਪਤਾ ਲੱਗੇਗਾ। ਵੈਸੇ ਦੱਸਦੇ ਆ ਕਿ 112 ਨੰਬਰ ਤੇ ਡਾਇਲ ਕਰਕੇ ਇਹ ਜਿਹੜਾ ਬੁਲਟ ਮੋਟਰਸਾਈਕਲ ਸੀਗਾ ਉਹ ਇੱਥੇ ਪਹੁੰਚਾਇਆ ਗਿਆ, ਕਿਉਂਕਿ ਕਿਸੇ ਗੁਆਂਢੀ ਨੇ ਵੇਖ ਲਿਆ ਸੀਗਾ ਇਹ ਉਹੀ ਬੰਦਾ। ਜੀ ਉੱਥੇ ਤੇ ਵੈਸੇ ਚਰਚਾਵਾਂ ਇਹ ਵੀ ਚੱਲਦੀਆਂ ਨੇ ਕਿ ਬਈ ਇਹ ਉੱਥੇ ਦੋਵੇਂ ਜਾਂਦੇ ਹੁੰਦੇ ਸੀਗੇ ਉਧਰ ਗੇੜਾ ਛੇੜਾ ਰੱਖਣ ਤੇ। ਇਹ ਵੀ ਪਤਾ ਲੱਗਾ ਕਿ ਇੱਕ ਉਹਦੇ ਤੇ ਮਾਮਲਾ ਉੱਥੇ ਪਹਿਲਾਂ ਦਾ ਦਰਜ ਹੈ, ਆਪਦੇ ਨਾਨਕੇ ਪਿੰਡ ਕੋਈ ਲੜਾਈ ਝਗੜੇ ਦਾ ਮਾਮਲਾ ਹੈ। ਹੁਣ ਗੱਲ ਜਿਹੜੀ ਗੁਰਪ੍ਰੀਤ ਜੀ ਉਹ ਇਹ ਆ ਕਿ ਵੇਖੋ ਇਹ ਮਾਮਲਾ ਜਿਹੜਾ ਹੈ ਉਹ ਤੁਰਦਾ 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 ਹੁਣ ਇੱਥੇ ਹੀ ਆ ਕੇ ਕੇਂਦਰਿਤ ਹੋ ਗਿਆ। ਇੱਕ ਤੇ ਇਹ ਆ ਕਿ ਐਨਸੀਬੀ ਦੱਸਦੇ ਆ ਕਿ ਇਸ ਮਾਮਲੇ ਨੂੰ ਆਪਣੇ ਹੱਥਾਂ 'ਚ ਲੈ ਕੇ ਚੱਲ ਰਹੀ ਆ, ਕਿ ਐਨਸੀਬੀ ਵੀ ਇਹ ਮਾਮਲਾ ਜਿਹੜਾ ਅੱਗੇ ਵਧਾ ਸਕਦੀ ਆ। ਜੇ ਐਨਸੀਬੀ ਨੇ ਵਧਾਇਆ ਤੇ ਉਹਦੇ ਵਿੱਚ ਪੰਜਾਬ ਪੁਲਿਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ, ਕਿਉਂਕਿ ਦੇਖੋ ਪਰਤਾਂ ਦੇ ਹੇਠ ਇਹ ਕਹਾਣੀ ਇੱਕ ਵੱਖਰੀ ਕਿਸਮ ਦੀ ਹੈ ਗੁਰਪ੍ਰੀਤ ਜੀ। ਇਹਦੇ ਵਿੱਚ ਇੱਕ ਥਾਣੇਦਾਰ ਉਹ ਤੇ ਇੱਕ ਆਈਪੀਐਸ, ਇਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਜਿੰਨਾ ਕੁ ਅਸੀਂ ਅੰਦਰੋਂ ਜਾਣਦੇ ਆ ਕਿ ਇਹ ਮਸਲਾ ਜਿਹੜਾ ਉਹ ਸੋਨੂ ਤੋਂ ਹੀ ਸ਼ੁਰੂ ਹੁੰਦਾ ਹੈ, ਕਿਉਂਕਿ ਸੋਨੂ ਹੀ ਦੱਸਿਆ ਜਾਂਦਾ ਹੈ ਕਿ ਉਸ ਥਾਣੇਦਾਰ ਦਾ ਖਾਸਮ ਖਾਸੀ ਜਿਹੜਾ ਵੀ ਇਧਰੋਂ ਉਧਰ ਕਰਦਾ ਸੀ, ਇਧਰੋਂ ਉਧਰ ਕਰਦਾ ਸੀਗਾ। ਤਾਂ ਉਹ ਆਈਪੀਐਸ ਤੇ ਥਾਣੇਦਾਰ ਦੋਵੇਂ ਸੀਆਈਏ ਸਟਾਫ ਥਾਣੇਦਾਰ ਲੱਗਾ ਰਿਹਾ, ਬਠਿੰਡੇ ਵੀ ਤੇ ਫਾਜ਼ਿਲਕਾ ਵੀ, ਤੇ ਜਿਹੜਾ ਆਈਪੀਐਸ ਹੈ ਉਹ ਵੀ ਲੱਗਾ ਰਿਹਾ। ਤੇ ਇਹ ਬੀਬੀ ਵੀ ਦੱਸਦੇ ਆ ਕਿ ਸਾਲਾਂ ਤੋਂ ਆਉਂਦੀ ਜਾਂਦੀ ਸੀਗੀ। ਤੋ ਇਹ ਮਤਲਬ ਕਿ ਦੋਵਾਂ ਹੀ ਕਿਸਮ ਤੋਂ ਮਾਮਲਾ ਦੇਖਿਆ ਜਾ ਰਿਹਾ। ਇੱਕ ਇਹਦੇ ਵਿੱਚ ਕਿਤੇ ਨਾ ਕਿਤੇ ਡਰੱਗ ਵਾਲਾ ਤਾਂ ਹੈ ਹੀ ਹੈ, ਉਹ ਤੇ ਤੁਹਾਡੇ ਸਾਹਮਣੇ ਆ, ਤੇ ਦੂਜੇ ਪਾਸੇ ਇਹਦੇ ਵਿੱਚ ਜਿਸਮ ਦੀ ਖੇਡ ਵੀ ਜਿਹੜੀ ਆ ਜੁੜਦੀ ਨਜ਼ਰ ਆ ਰਹੀ ਆ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇੱਕ ਆਡੀਓ ਤੇ ਇਹਦੇ 'ਚ ਬਹੁਤ ਵੱਡਾ ਬਵਾਲ ਹੋ ਗਿਆ। ਉਹ ਤੇ ਹੁਣ ਕੋਰਟ ਨੇ ਫੈਸਲਾ ਦੇ ਦਿੱਤਾ, ਉਸ ਜੱਜਮੈਂਟ ਨੂੰ ਵੀ ਦੱਸਦੇ ਆ ਕਿ ਚੈਲੰਜ ਕੀਤਾ ਜਾ ਰਿਹਾ, ਕਿਉਂਕਿ ਉਹ ਜਿਹੜੀ ਜੱਜ ਸਾਹਿਬਾਂ ਸੀਗੀ ਉਹ ਇਸ ਅਫਸਰ ਦੀ ਜਿਹਦੀ ਕਥਿਤ ਆਡੀਓ ਸੀਗੀ ਉਹਦੀ ਘਰਵਾਲੀ ਦੀ ਬੈਚਮੇਟ ਦੱਸੀ ਜਾਂਦੀ ਆ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਨੇ। ਤਾਂ ਗੱਲ ਇਹ ਆ ਕਿ ਹੁਣ ਸਾਰਾ ਫੋਕਸ ਜਿਹੜਾ ਹੈ, ਜਾਂ ਕਹਿ ਲਓ ਕਿ ਜਿਹੜਾ ਸਾਰਾ ਧਿਆਨ ਹੈ ਉਹ ਇਸੇ ਬੰਦੇ ਤੇ ਹੀ ਆ ਕੇ ਖਲੋ ਗਿਆ ਕਿ ਉਹ ਆਖਰ ਕਿੱਧਰ ਨੂੰ ਜਾਏਗਾ, ਪੁਲਿਸ ਉਹਨੂੰ ਲੱਭੇਗੀ ਕਿ ਨਹੀਂ। ਪਰ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਨੇ ਤਾਂ ਉਹਨੂੰ ਮੌਕਾ ਦਿੱਤਾ ਹੈ, ਜਿਸ ਹਿਸਾਬ ਨਾਲ ਆਪਾਂ ਦੇਖਿਆ। ਹੁਣ ਐਨਸੀਬੀ ਇਧਰੋਂ ਦੱਸਦੇ ਕਿ ਕਾਗਜ਼ੀ ਕਾਰਵਾਈ ਕਰਕੇ ਪੂਰੀ ਮੁਕੰਮਲ ਕਰਕੇ ਤੇ ਇਹ ਕੇਸ ਆਪਣੇ ਹੱਥ 'ਚ ਲੈਣਾ ਲੋਚਦੀ ਆ, ਤੇ ਉਹ ਤੋਂ ਬਾਅਦ ਹੀ ਕੋਈ ਲੱਗੇਗਾ ਕੋਈ ਲੱਖਣ ਕਿ ਇਹ ਫੜਿਆ ਜਾਂਦਾ ਕਿ ਨਹੀਂ। ਤੇ ਜੇ ਇਹ ਫੜਿਆ ਜਾਂਦਾ ਹੈ ਤਾਂ ਫਿਰ ਐਨਸੀਬੀ ਦੇ ਜ਼ਰੀਏ ਕਹਿ ਲਓ ਕਿ ਕੇਂਦਰ ਸਰਕਾਰ ਇੱਕ ਕੁੰਡਲੀ ਬਣਾ ਲੈਗੀ, ਉਹ ਇਹਨਾਂ ਦੀ ਕੁੰਡਲੀ ਬਣ ਜਾਏਗੀ ਕੁਝ ਅਫਸਰਾਂ ਦੀ। ਤੁਸੀਂ ਦੇਖਣਾ ਉਹ ਕਰਨ ਭਾਵੇਂ ਕੁਝ ਨਾ, ਠੀਕ ਹੈ ਨਾ ਜੀ, ਪੁਲਿਸ ਫੋਰਸ ਦਾ ਮਸਲਾ ਆ ਜਾਏਗਾ, ਪਰ ਕੁਝ ਅਫਸਰਾਂ ਨੂੰ ਉਹ ਦੁੰਬ ਤੇ ਖੜਾ ਸਕਦੇ ਨੇ, ਉਹ 27 ਚ ਇਹਨਾਂ ਤੋਂ ਕੰਮ ਲੈ ਸਕਦੇ ਨੇ। ਸੋ ਇਸ ਵਾਸਤੇ ਮੈਂ ਸ਼ੁਰੂ ਚ ਹੀ ਇਸ ਗੱਲ ਤੇ ਕਹਿ ਲੂ ਕਿਤੇ ਨਾ ਕਿਤੇ ਆਸਵੰਦ ਸਾਂ। ਮੈਨੂੰ ਉਮੀਦ ਲੱਗਦੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੇਂਦਰੀ ਏਜੰਸੀ ਕੋਲ ਜਾ ਸਕਦਾ ਹੈ। ਹਾਲਾਂਕਿ ਜਦੋਂ ਵੀ ਕਿਸੇ ਸਿਆਣੇ ਕੋਲ ਗੱਲ ਕਰੀਦੀ ਸੀ ਤੇ ਉਹ ਕਹਿੰਦਾ ਸੀ ਤੂੰ ਪਾਗਲ ਹੋ ਗਿਆ, 17 ਗ੍ਰਾਮ ਦਾ ਮਾਮਲਾ ਵੀ ਕੇਂਦਰੀ ਏਜੰਸੀ ਕੋਲ ਜਾਂਦਾ। ਤੇ ਜਿਹੜੀ ਮੈਂ ਗੱਲ ਤੁਹਾਨੂੰ ਵਿਚਲੀ ਦੱਸੀ ਆ, ਕਿਉਂਕਿ ਇਹ ਗੱਲ ਪਰਤਾਂ ਦੇ ਹੇਠ ਦੀ ਸੀ, ਤਾਂ ਕਿਤੇ ਕਿਤੇ ਆਪਾਂ ਵੀ ਫਿਰ ਥੋੜਾ ਜਿਹਾ ਤੁਹਾਨੂੰ ਪਤਾ ਅੰਦਰੇ ਅੰਦਰ ਮੁਸਕਰਾ ਛੱਡੀਦਾ ਕਿ ਅਸਲੀ ਗੇਮ ਤੇ ਹਲੇ ਬਾਹਰ ਆਉਣੀ ਬਾਕੀ ਆ। ਸੋ ਇਸ ਵਾਸਤੇ ਹੁਣ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਂਚ ਪੜਤਾਲ ਅੱਗੇ ਵੱਧ ਸਕਦੀ ਹੈ ਜੇਕਰ ਐਨਸੀਬੀ ਨੇ ਮਾਮਲਾ ਮੁਕੰਮਲ ਤੌਰ ਤੇ ਆਪਣੇ ਹੱਥ ਲੈ ਲਿਆ। ਜੀ, ਸੋ ਵੇਖਾਂਗੇ ਬਣਦਾ ਕੀ ਹੈ। ਉਧਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸਾਹਿਬ ਨੇ ਉਹ ਜਨਤਕ ਤੌਰ ਤੇ ਬੰਦੂਕ ਲਈ ਫਿਰਦੇ ਸੀ ਰਾਖੀ ਕਰਨ ਨੂੰ। ਜੀ ਪਾਇਓ ਤਾਂ ਚਾਨਣਾ। ਦੇਖੋ ਅੱਜ 14 ਅਪ੍ਰੈਲ ਅੰਬੇਦਕਰ ਜਯੰਤੀ, ਤੇ ਤੁਹਾਨੂੰ ਪਤਾ ਹੀ ਆ ਕਿ ਗੁਰਪਤਵੰਤ ਸਿੰਘ ਪੰਨੂ ਦੇ ਬਿਆਨ, ਇਸ ਤੋਂ ਇਲਾਵਾ ਇੱਥੇ ਬਿਆਨਾਂ ਤੇ ਬਹੁਤ ਜ਼ਿਆਦਾ ਸਿਆਸਤ। ਸਾਂਪਲਾ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਖੁਦ ਬੁੱਤ ਦੀ ਰਾਖੀ ਕਰਾਂਗਾ, ਇਸ ਤੋਂ ਇਲਾਵਾ ਬੁੱਤਾਂ ਦੀ ਰਾਖੀ ਹੋਈ ਵੀ ਆ। ਤਾਂ ਫਿਲਹਾਲ ਚਲੋ ਕੋਈ ਵੱਡੀ ਘਟਨਾ ਤੇ ਨਹੀਂ ਵਾਪਰੀ ਅੱਜ ਦੇ ਦਿਨ 14 ਅਪ੍ਰੈਲ ਦੇ ਦਿਨ, ਜੇ ਆਪਾਂ ਪੰਜਾਬ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਇੱਕ ਤਸਵੀਰ ਬੜੀ ਵਿਚਿੱਤਰ ਕਿਸਮ ਦੀ ਤਸਵੀਰ ਜਿਹੜੀ ਆ ਉਹ ਵਾਇਰਲ ਹੁੰਦੀ ਆ, ਕਿ ਜਿਹਦੇ ਵਿੱਚ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਕੁਲਵੰਤ ਸਿੰਘ ਜੀ, ਇਹ ਗਨ ਲੈ ਕੇ ਆਏ ਨੇ ਤੇ ਸਿੱਧੇ ਤੌਰ ਤੇ ਲਲਕਾਰਿਆ ਕਿ ਆਓ ਬਾਈ ਜਿੰਨੇ ਆਉਣਾ ਆ ਜਾਓ, ਤੁਸੀਂ ਕਹਿੰਦੇ ਸੀਗੇ। ਤੇ
जे आओगे तो फिर स्ट्रैचर ते जाओगे, मतलब कि पूरी एक तरह नाल कह लो कि फीलिंग दे विच इन्हां ने ये चेतावनी जारी की पन्नू दे नाम ते। हुण गल जिहड़ी है ना वो चलो इनू भी छड्ड दईए आपां, ठीक है ना, ये जो भी चल रहा सी मसला राखी करनी, ठीक है, उन्होंने कर ली जो मुनासिब लगा। तो मामला जिहड़ा है वो ये आ कि खुद सरकार जिहड़ी है वो गन कल्चर ते बहुत सख्त है, आपां नूं पता है ना। बहुत तुसी किते कोई तितर मार जी नाल भी फोटो खिचवा लई ते वो भुलेखे जी नाल फोटो तुसी फेसबुक दी कंध ते टंग दित्ती तां समझ लो हो गया काम, कई भैंस पानी में। ਤਾਂ ਮਤਲਬ ਕਿ ਉਹ ਫੋਟੋ ਤੁਹਾਡੀ ਨਾਲ ਦੀ ਨਾਲ ਜਿਹੜੀ ਆ ਉਹ ਸੰਬੰਧਿਤ ਥਾਣੇ ਦੇ ਗਰੁੱਪ ਦੇ ਵਿੱਚ ਪਹੁੰਚ ਜਾਣੀ ਆ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਤੁਹਾਨੂੰ ਥਾਣੇ ਸੱਦ ਲਿਆ ਜਾਵੇ ਫੌਰੀ ਤੌਰ ਤੇ ਕਿ ਆਨ ਮਿਲ ਸੱਜਣਾ, ਤੇ ਉਸ ਤੋਂ ਬਾਅਦ ਤੁਸੀਂ ਸਫਾਈ ਦਿਓਗੇ ਕਿ ਮੈਂ ਤੇ ਤਿੱਤਰ ਮਾਰ ਲਈ ਫਿਰਦਾ ਸੀਗਾ। तो ये मतलब अपने आप दे विच बड़ी वड्डी गल है कि एक जिम्मेवार व्यक्ति इस तरह गन लहराउंदा है और उस सरकार दा नुमाइंदा जिहड़ी सरकार इस तरह दे कल्चर ते बहुत सख्त है कि उन्होंने परचे कीते हुए ने अगे इहो जे मामलिਆਂ ਦੇ ਵਿੱਚ। ਤਾਂ ਮੇਰੇ ਖਿਆਲ ਦੇ ਨਾਲ ਚਲੋ ਠੀਕ ਆ, ਬਾਬਾ ਸਾਹਿਬ ਦੀ ਇੱਜ਼ਤ ਕਰਨੀ ਚਾਹੀਦੀ ਹੈ, ਕਰਦੇ ਆ, ਬੜੀ ਵਧੀਆ ਗੱਲ ਆ। ਪਰ ਇਸ ਦੇ ਵਿੱਚ ਤੁਸੀਂ ਉਹ ਚੀਜ਼ ਭੁੱਲ ਗਏ ਹੋ ਜਿਹੜੀ ਤੁਹਾਨੂੰ ਯਾਦ ਰੱਖਣੀ ਚਾਹੀਦੀ ਸੀਗੀ ਕਿ ਤੁਹਾਡੀ ਸਰਕਾਰ ਹੀ ਇਹੋ ਜਿਹੇ ਪ੍ਰਦਰਸ਼ਨ ਤੇ ਹਥਿਆਰਾਂ ਦੇ ਪ੍ਰਦਰਸ਼ਨ ਤੇ ਬਹੁਤ ਜ਼ਿਆਦਾ ਸਖਤ ਹੈ। ਜੀ ਗੱਲ ਤਾਂ ਉਹੀ ਹੈ ਨਾ, ਫਿਰ ਰੂਲ ਸਾਰੇ ਦੂਜਿਆਂ ਤੇ ਲਾਗੂ ਹੁੰਦੇ ਨੇ, ਆਪਣੀਆਂ ਦੀ ਅੱਖਾਂ ਮੀਟ ਲੀਆਂ ਜਾਂਦੀਆਂ ਨੇ। ਉਧਰ ਇਖਤਿਆਰੀ ਕੋਟੇ ਲਈ ਪੈਸਾ ਰੱਖਿਆ ਗਿਆ ਹੈ, ਪਰ ਨਿਯਮ ਹੈ ਹੀ ਨਹੀਂ ਜੀ। ਦੇਖੋ ਤੁਹਾਨੂੰ ਯਾਦ ਹੋਣਾ ਹੈ ਕਿ ਇਹਨਾਂ ਨੇ ਐਲਾਨ ਕੀਤਾ ਸੀਗਾ ਇੱਕ ਨਾ ਅੰਦਰ ਦੀ ਜਿਹੜੀ ਗੱਲਬਾਤ ਹੈ, ਜਦੋਂ ਇਹਨਾਂ ਦੇ ਐਮਐਲਏ ਕੋਲ ਬੈਠੀਏ ਜਾਂ ਇਹਨਾਂ ਦੇ ਖਾਸ ਬੰਦਿਆਂ ਕੋਲ ਬੈਠੀਏ ਤਾਂ ਉਹਨਾਂ ਦਾ ਇੱਕ ਬਹੁਤ ਰੋਣਾ ਹੈ ਕਿ ਸਾਡਾ ਖਰਚਾ ਬਹੁਤ ਹੁੰਦਾ ਹੈ। ਵੈਸੇ ਇਹਦੇ ਚ ਕੋਈ ਸ਼ੱਕ ਵੀ ਨਹੀਂ ਹੈ ਗੁਰਪ੍ਰੀਤ ਜੀ, ਕਿਉਂਕਿ ਅਸੀਂ ਲੋਕ ਹੀ ਕਿਤੇ ਨਾ ਕਿਤੇ ਗਲਤ ਆ। ਅਸੀਂ ਇਹਨਾਂ ਨੂੰ ਭੋਗਾਂ ਤੇ ਸੱਦ, ਵਿਆਹਾਂ ਤੇ ਸੱਦ, ਰੀਤਾਂ ਜੀਆਂ ਗਲਤ ਚਲਾਈਆਂ ਕਿਉਂਕਿ ਸਾਡਾ ਸਟੇਟਸ ਸਿੰਬਲ ਜੁੜ ਜਾਂਦਾ ਹੈ ਇਹੋ ਜਿਹੇ ਬੰਦਿਆਂ ਦੇ ਨਾਲ। ਤਾਂ ਜਿੰਨਾ ਖਰਚਾ ਹੈ ਉਹ ਅਖੀਰ ਚ ਤੁਹਾਨੂੰ ਪਤਾ ਹੀ ਆ ਪੈਣਾ ਕਿਹਦੇ ਤੇ ਹੈ ਤੇ ਨਿਕਲਣਾ ਕਿਹਦੇ ਤੋਂ ਆ। ਤਾਂ ਬਹਰਹਾਲ ਹੁਣ ਜਿਹੜੀ ਗੱਲ ਹੈ ਉਹ ਬੇਚੈਨੀ ਇਸ ਗੱਲੋਂ ਵੀ ਆ ਕਿ ਉਹ ਕਹਿੰਦੇ ਜੇ ਕਿਸੇ ਟੂਰਨਾਮੈਂਟ ਤੇ ਜਾਣਾ ਹੈ ਤਾਂ ਅਗਲਾ ਕਹਿੰਦਾ ਕਿ ਲਿਓ ਬਈ ਕੋਈ ਦਿਓ ਸਾਨੂੰ ਕੁਛ। ਤਾਂ ਹੁਣ ਮੰਨ ਲਓ ਇੱਕ ਐਮਐਲਏ ਸਿਟਿੰਗ ਐਮਐਲਏ ਆ, ਉਹ ਉੱਥੇ 10,000 ਕੱਢੀ ਖੜਾ ਹੋਵੇ ਤੇ ਆਪੋਜੀਸ਼ਨ ਦਾ ਕੋਈ ਬੰਦਾ ਉੱਥੇ ਬੈਠਾ 50,000 ਦੇਈ ਜਾਵੇ ਤੇ ਇਹ ਵੀ ਬੇਇੱਜ਼ਤੀ ਵਾਲਾ ਸਬੱਬ ਬਣ ਜਾਂਦਾ ਹੈ ਨਾ। ਮਤਲਬ ਕਿ ਇਹਨਾਂ ਨੂੰ ਇਸ ਗੱਲੋਂ ਕਾਫੀ ਘੁੱਟਣ ਮਹਿਸੂਸ ਹੁੰਦੀ ਸੀ ਕਿ ਫੰਡ ਸਾਨੂੰ ਦਿਓ, ਅਸੀਂ ਇਲਾਕੇ 'ਚ ਲਾਈਏ, ਨਹੀਂ ਤੇ ਕੰਮ ਖਰਾਬ ਹੋਏਗਾ। ਮਤਲਬ ਕਿ ਮੈਂ ਤੁਹਾਨੂੰ ਕੁਝ ਮਿਸਾਲਾਂ ਦਿੱਤੀਆਂ ਨੇ। ਸੋ ਵਿਕਾਸ ਕਾਰਜਾਂ ਵਾਸਤੇ ਇਹਨਾਂ ਨੇ ਜਿਵੇਂ ਐਮਪੀ ਲੈਡ ਹੈ ਉਹਦੀ ਤਰਜ਼ ਤੇ ਆਖਿਆ ਸੀਗਾ ਕਿ ਅਸੀਂ 5-5 ਕਰੋੜ ਰੁਪਈਆ ਹਰੇਕ ਐਮਐਲਏ ਨੂੰ ਦੇਵਾਂਗੇ। ਤਾਂ ਉਹਦੇ 'ਚ ਕੀ ਆ ਕਿ ਐਤਕੀ ਇਹਨਾਂ ਨੇ ਫੰਡ ਵੀ ਰੱਖ ਦਿੱਤਾ। ਐਤਕੀ ਦਾ ਜਿਹੜਾ ਸੀਗਾ ਬਜਟ ਉਹਦੇ ਵਿੱਚ ਰੱਖਿਆ ਸੀਗਾ ਨਾ ਇਹਨਾਂ ਨੇ, ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ 585 ਕਰੋੜ ਰੁਪਈਆ, 585 ਕਰੋੜ ਰੁਪਈਆ। ਪਰ ਹੁਣ ਗੱਲ ਇਹ ਆ ਕਿ ਜਿਹੜੇ ਮਤਲਬ ਕਿ ਜਿੱਦਾਂ ਦਿੱਲੀ, ਮਹਾਰਾਸ਼ਟਰ ਇਤਿਆਦਿਕ ਸਟੇਟ ਹੈਗੇ ਇਸ ਤਰ੍ਹਾਂ ਦੇ, ਉਹਨਾਂ ਦੇ ਨਿਯਮ ਦੇਖੇ ਜਾ ਰਹੇ ਆ ਕਿ ਕਿਹੜੇ ਨਿਯਮਾਂ ਦੇ ਤਹਿਤ, ਕਿਉਂਕਿ ਹੁਣ ਦੇਖੋ ਜੋ ਵੀ ਇਸ ਤਰ੍ਹਾਂ ਦਾ ਪੈਸਾ ਹੁੰਦਾ ਹੈ ਉਹ ਕਿਹਦੇ ਥਰੂ ਲੱਗਣਾ ਹੈ, ਕਿਵੇਂ ਜਾਣਾ ਹੈ, ਕੀ ਹਿਸਾਬ ਕਿਤਾਬ, ਉਹਦੀ ਇੱਕ ਪਾਲਿਸੀ ਹੁੰਦੀ ਹੈ ਨਾ, ਇੱਕ ਨਿਯਮ ਹੁੰਦਾ ਹੈ, ਇੱਕ ਕਹਿ ਲਓ ਕਿ ਪੂਰੀ ਪ੍ਰਕਿਰਿਆ ਹੁੰਦੀ ਹੈ। ਤਾਂ ਹੁਣ ਉਹਦੇ ਵਿੱਚ ਕਹਿੰਦੇ ਆ ਕਿ ਐਮਐਲਏ ਤੇ ਖੁਦ ਪਤਾ ਕਰ ਰਹੇ ਨੇ ਕਿ ਭਾਈ ਕੀ ਬਣਿਆ, ਪੈਸੇ ਜਦੋਂ ਬਜਟ ਦੇ ਵਿੱਚ ਰੱਖ ਦਿੱਤੇ ਆ ਤਾਂ ਹੁਣ ਇਹਨਾਂ ਨੂੰ ਕਿਵੇਂ ਕਢਾਈਏ, ਕਿਵੇਂ ਖਰਚ ਕਰੀਏ। ਤਾਂ ਉਹ ਜਿਹੜੀ ਅਫਸਰਸ਼ਾਹੀ ਆ ਹੁਣ ਇਹਦੇ 'ਚ ਉਲਝ ਗਈ ਕਿ ਪੈਸਾ ਨੀਵਾਂ ਕਿਹੜਿਆਂ ਦੇ ਤਹਿਤ ਦਈਏ। ਤਾਂ ਇਸ ਕਰਕੇ ਹੁਣ ਜੇ ਆਪਾਂ ਮੰਨ ਲਈਏ ਕਿ ਇਹਦੀ ਨਵੇਂ ਪੱਖ ਤੋਂ ਜੇ ਪਾਲਿਸੀ ਡਰਾਫਟ ਹੁੰਦੀ ਆ ਤਾਂ ਡਰਾਫਟਿੰਗ ਤੇ ਵੀ ਤੁਹਾਨੂੰ ਪਤਾ ਗੁਰਪ੍ਰੀਤ ਜੀ ਸਹਿਜੇ ਕੋਈ 2-4 ਮਹੀਨੇ ਸਰਕਾਰ ਜੂ ਆ, 2-4 ਮਹੀਨੇ ਲੱਗ ਜਾਂਦੇ ਨੇ। ਇਹਦਾ ਮਤਲਬ ਹੈ ਕਿ 4 ਮਹੀਨੇ ਤਾਂ ਆ ਗੁਜ਼ਰ ਗਏ ਸਾਲ ਦੇ, ਕਿ 4-5 ਮਹੀਨੇ ਹੋਰ ਗੁਜ਼ਰ ਸਕਦੇ ਆ। ਤਾਂ ਇਹਦਾ ਅਰਥ ਇਹੋ ਆ ਕਿ ਇਸ ਵਿੱਤੀ ਵਰੇ ਦੇ ਵਿੱਚ ਮਤਲਬ ਕਿ ਬਹੁਤ ਘੱਟ ਸਮਾਂ ਬਚੇਗਾ ਜਦੋਂ ਇਹਨਾਂ ਨੂੰ ਪੈਸਾ ਮਿਲੇਗਾ ਤੇ ਫਿਰ ਪੈਸਾ ਵਰਤਣਗੇ। ਉਦਾਂ ਐਮਐਲਏ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬੜੇ ਬੇਚੈਨ ਨੇ, ਬੜੀ ਉਹਨਾਂ ਨੂੰ ਤਾਂਘ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੈਸਾ ਆਵੇ, ਅਸੀਂ ਆਪੋ ਆਪਣੇ ਹਲਕਿਆਂ 'ਚ ਲਾਈਏ। ਤੇ ਤਾਂ ਹੀ ਤੁਹਾਨੂੰ ਪਤਾ ਹੀ ਆ ਨਾ, ਨਹੀਂ ਤੇ ਅੱਜ ਕੱਲ ਵੋਟਰ ਫਿਰ ਲਾਗੇ ਨਹੀਂ ਲੱਗਣ ਦਿੰਦਾ ਸਾਹਿਬ। ਇਸ ਕਰਕੇ
ਵੋਟਰ ਨੂੰ ਪਲੋਸਣ ਵਾਸਤੇ ਫੰਡ ਬਹੁਤ ਜ਼ਰੂਰੀ ਨੇ, ਤੇ ਫੰਡ ਜੀ ਕਿਹੜੇ ਫੰਡੇ ਦੇ ਤਹਿਤ ਲੱਗਣ, ਉਹ ਫੰਡਾ ਹੀ ਹੈ ਨਹੀਂ ਹਾਲੇ। ਸੋ ਇਸੇ ਕਰਕੇ ਹੁਣ ਵਿੱਚ ਵਿਚਾਲੇ ਹੀ ਰੇੜਕਾ ਹੈ, ਤੇ ਕੁਝ ਸਟੇਟਾਂ ਦੀ ਮਤਲਬ ਕਿ ਜਿਵੇਂ ਇਸ ਤਰ੍ਹਾਂ ਦੀ ਕੋਈ ਪਾਲਿਸੀ ਹੈ ਤਾਂ ਉਹ ਚੈੱਕ ਕੀਤੀ ਜਾ ਰਹੀ ਹੈ ਕਿ ਕੀ ਅਸੀਂ ਇਸ ਤਰ੍ਹਾਂ ਦੇ ਨਿਯਮ ਬਣਾ ਕੇ ਇਸ ਵਿਧੀ ਨੂੰ ਲਾਗੂ ਕਰ ਸਕਨੇ ਆ। ਜੀ। ਉਧਰ ਇੱਕ ਐਮਐਲਏ ਦੇ ਖਾਸਮ ਖਾਸ ਅਧਿਕਾਰੀ ਤੇ ਗਾਜ ਡਿੱਗੀ ਹੈ ਜੀ। ਦੇਖੋ ਇਹ ਪੁਲਿਸ ਅਧਿਕਾਰੀ ਹੈ ਜਲੰਧਰ ਦਾ, ਤੇ ਦੱਸਦੇ ਆ ਕਿ ਐਮਐਲਏ ਦੇ ਨਾਲ ਇਹਦੀ ਬੜੀ ਜ਼ਿਆਦਾ ਬਣਦੀ ਸੀਗੀ, ਤੇ ਹੁਣ ਇਹ ਜਿਹੜੇ ਵਿਧਾਇਕ ਅਕਸਰ ਕਹਿੰਦੇ ਆ ਕਿ ਵਿਵਾਦਾਂ ਦੇ ਵਿੱਚ ਰਹਿੰਦੇ ਆ, ਇਹਨਾਂ ਦਾ ਖਾਸਮ ਖਾਸ ਜਿਹੜਾ ਅਧਿਕਾਰੀ ਸੀ ਆਖਰਕਾਰ ਜਲੰਧਰ ਤੋਂ ਤਬਦੀਲ ਕਰ ਦਿੱਤਾ ਗਿਆ ਹੈ। ਤੇ ਇਹਦੇ ਜੀ ਵਿੱਚ ਸ਼ਹਿਰ 'ਚ ਪੁਲਿਸ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੱਸਦੇ ਆ ਕਿ ਕਾਫੀ ਰੋਸ ਸੀਗਾ, ਤੁਸੀਂ ਬਿਹਤਰ ਜਾਣਦੇ ਹੋ ਇਸ ਸੰਬੰਧੀ। ਤੇ ਦੂਜੇ ਪਾਸੇ ਨਾਲ ਦੱਸਦੇ ਆ ਕਿ ਇੱਕ ਕੋਈ ਗੁਪਤ ਰਿਪੋਰਟ ਵੀ ਖੁਫੀਆ ਡਿਪਾਰਟਮੈਂਟ ਨੇ ਭੇਜੀ ਆ ਸੀਲਬੰਦ ਲਿਫਾਫੇ ਦੇ ਵਿੱਚ, ਕਿ ਇਹਦੇ ਜੀ ਵਿੱਚ ਭਾਈ ਆ ਅਸੀਂ ਲਿਖ ਕੇ ਤੁਹਾਨੂੰ ਭੇਜ ਰਹੇ ਆ ਕਿ ਇੱਥੇ ਕੰਮ ਢਿੱਲ ਮੱਠ ਵਾਲਾ ਹੀ ਆ। ਤਾਂ ਹੁਣ ਵੇਖੋ ਗੱਲ ਗੁਰਪ੍ਰੀਤ ਜੀ ਇਹ ਆ ਕਿ ਅਫਸਰ ਤੇ ਚਲੋ ਠੀਕ ਆ ਜਿੱਦਾਂ ਕਿਦਾਂ ਵੀ ਆ, ਤੇ ਤੁਹਾਨੂੰ ਪਤਾ ਹੋਣਾ ਕਿ ਜਿਹੜੀ ਨਿਯੁਕਤੀ ਹੋਈ ਆ, ਤੇ ਨਿਯੁਕਤੀ ਵੀ ਕਿਹੜੇ ਸਚੱਜੇ ਦੀ ਹੋਈ ਆ ਪਤਾ ਤੁਹਾਨੂੰ? ਉਹ ਤੇ ਬੜਾ ਬਦਨਾਮ ਬੰਦਾ, ਜੀ ਜਿਹਦੇ ਹੱਥ ਕਿਹਦੇ ਹੱਥ ਆ ਗਈ ਤੇਰੀ ਟੁੱਟੀ ਹੋਈ ਡੋਰ ਨਹੀਂ, ਤੇ ਜਿਹਦੇ ਹੱਥ ਡੋਰ ਆਈ ਆ ਉਹ ਤੇ ਇੰਨੇ ਦੋਸ਼ ਆ ਗੱਲਾਂ ਹੀ ਛੱਡ ਦਿਓ। ਉਹ ਤੇ ਖੁੱਡੇ ਲੈਣ ਲੱਗਾ ਸੀ, ਉਹਨੂੰ ਕਢਾ ਕੇ ਤੇ ਇੱਥੇ ਲਿਆਂਦਾ ਹੈ। ਤੇ ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਹਨੇ ਦੋਸ਼ ਲਾਇਆ ਸੀ, ਤੁਹਾਨੂੰ ਯਾਦ ਹੈ ਕਿ ਮੇਰੇ ਇਹਨਾਂ ਨੇ ਥੱਪੜ ਥੁੱਪੜ ਮਾਰੇ ਆ ਇੱਕ ਵੱਡੇ ਕਾਰੋਬਾਰੀ ਦੇ ਘਰੇ। ਸੋ ਸਮਝ ਜੀ ਤੋਂ ਜੀ ਜੀ ਬਾਹਰ ਹੈ ਇਹਨਾਂ ਦੀਆਂ ਖੇਡਾਂ। ਉਹਦੇ ਤੇ ਖੁਦ ਇੱਕ ਵਾਰੀ ਇੱਕ ਸ਼ਰਾਬ ਤਸਕਰ ਨੇ ਕਿਹਾ ਸੀ ਮੈਂ ਸ਼ਰਾਬ ਤਸਕਰ ਹਾਂ, ਪਹਿਲਾਂ ਇਹਨੇ ਮੇਰੇ ਤੋਂ ਸ਼ਰਾਬ ਬਕਵਾਈ ਆ, ਮੁੜ ਕੇ ਕਹਿੰਦਾ ਕਿ ਮੇਰੀ ਜਨਾਨੀ ਵੀ ਦੱਬ ਗਿਆ, ਜਨਾਨੀ ਵੀ ਲੈ ਗਿਆ, ਵੀ ਮੇਰੀ ਜਨਾਨੀ ਆਪਦੇ ਕੋਲ ਰੱਖੀ ਬੈਠਾ। ਫੇਰ ਇਹ ਤੋਂ ਇਲਾਵਾ ਇੱਕ ਕੋਠੀ 'ਚ ਰੌਲਾ ਪੈ ਗਿਆ। ਮਤਲਬ ਕਿ ਇਸ ਤਰ੍ਹਾਂ ਦੇ ਕਿੰਨੇ ਉਹਦੇ ਝਗੜੇ ਨੇ, ਕਿੰਨੇ ਇਹਦੇ ਵਿਵਾਦ ਨੇ, ਤੇ ਉਹਨੂੰ ਸੌਂਪ ਦਿੰਦੇ ਆ ਵਾਗਡੋਰ ਸਾਰੀ। ਤੇ ਇਹ ਸਮਝ ਤੋਂ ਬਾਹਰ ਹੈ ਕਿ ਸਰਕਾਰ 'ਚ ਕੀ ਚੱਲ ਰਿਹਾ ਹੈ, ਸਰਕਾਰ ਕਿਸ ਤਰ੍ਹਾਂ ਚੱਲ ਰਹੀ ਆ। ਤਾਂ ਬਾਕੀ ਦੇਖਦੇ ਆ ਜਲੰਧਰ ਦੀ ਕੀ ਲਾਅ ਐਂਡ ਆਰਡਰ ਦੀ ਸਥਿਤੀ ਸੌਰਦੀ ਹੈ, ਵਿਗੜਦੀ ਆ। ਬਟ ਕੁਝ ਤਬਾਦਲੇ ਇਸ ਤਰ੍ਹਾਂ ਦੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਦੇਖ ਸਕਦੇ ਹਾਂ ਕਿ ਇਦਾਂ ਲੱਗਦਾ ਹੈ ਕਿ ਸ਼ਾਇਦ ਜੁਗਾੜਬੰਦੀ ਜ਼ਿਆਦਾ, ਕਿਉਂਕਿ ਮੈਰਿਟ ਤੇ ਜੇ ਦੇਖੀਏ ਤਾਂ ਉਸ ਵਿਅਕਤੀ ਦਾ ਸਾਰਾ ਕੈਰੀਅਰ ਹੀ ਕਹਿ ਲਓ ਕਿ ਵਿਵਾਦਤ ਰਿਹਾ ਹੈ। ਤਾਂ ਜੇ ਮੈਰਿਟ ਦਾ ਦੇਖੀਏ ਤਾਂ ਮੈਰਿਟ ਤਾਂ ਨਹੀਂ ਬਣਦੀ ਨਜ਼ਰ ਆਉਂਦੀ। ਇਹਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਕੋਈ ਹੱਥ ਪੈ ਜਾਂਦਾ, ਤਦੇ ਹੀ ਆ ਤੇ ਇਹੀ ਹਿਸਾਬ ਕਿਤਾਬ ਆ ਕਿ ਕਈ ਵਾਰ ਫਿਰ ਤੁਹਾਨੂੰ ਪਤਾ ਹੀ ਆ ਇਹੋ ਜਿਹੇ ਜਿਹੜੇ ਬਦਨਾਮ ਜ਼ਿਆਦਾ ਹੋ ਜਾਂਦੇ ਆ, ਤੇ ਉਹਨਾਂ ਦਾ ਫਿਰ ਇੰਨਾ ਜ਼ਿਆਦਾ ਸ਼ਿਕਵੇ ਸ਼ਿਕਾਇਤਾਂ ਵਾਲਾ ਕੰਮ ਹੋ ਜਾਂਦਾ ਕਿ ਆਪਦੇ ਹੀ ਬੰਦੇ ਫਿਰ ਇਹਨਾਂ ਦੇ ਜਾ ਕੇ ਤੇ ਰੋਂਦੇ ਪਿੱਟਦੇ ਆ ਕਿ ਭਾਈ ਬਦਲੋ, ਜੇ ਨਹੀਂ ਤੇ ਪਰ ਲੋਕ ਸਾਨੂੰ ਬਦਲ ਦੇਣਗੇ। ਇਹੀ ਕੰਮ ਚੱਲਦਾ ਪਿਆ ਜੀ। ਜੀ। ਸੋ ਉਧਰ ਲਾਰੈਂਸ ਕਹਿੰਦੇ ਪਾਕਿਸਤਾਨ ਦੇ ਕਿਸੇ ਡਾਊਨ ਤੇ ਬੜਾ ਭੜਕਿਆ ਹੈ ਜੀ, ਕੀ ਗੱਲ ਹੋ ਗਈ ਆਪਸ 'ਚ ਹੀ? ਦੇਖੋ ਇਹ ਨਾ ਜਿਵੇਂ ਆਪਾਂ ਉਹ ਯੂਟਿਊਬਰ ਦੇ ਘਰ ਤੇ ਹਮਲਾ ਦੇਖਿਆ, ਉਹਦਾ ਨਾਮ ਸ਼ਾਇਦ ਰੋਜਰ ਸੰਧੂ ਸੀ। ਤੇ ਜੀ ਜੀ ਇਹ ਤੋਂ ਇਲਾਵਾ ਜਿਹੜਾ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਹਮਲਾ ਹੋਇਆ, ਇਹ ਦੋ ਜੀ ਇਸ ਤਰ੍ਹਾਂ ਦੇ ਗ੍ਰਨੇਡ ਹਮਲੇ ਸੀਗੇ ਜਿਹਦੀ ਸਿੱਧੇ ਤੌਰ ਤੇ ਜ਼ਿੰਮੇਵਾਰੀ ਲਈ ਸੀ ਭੱਟੀ ਨੇ, ਸ਼ਹਿਜਾਦ ਭੱਟੀ ਨੇ। ਜੀ ਜੀ ਸ਼ਹਿਜਾਦ ਭੱਟੀ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ ਲਾਰੈਂਸ ਬਿਸ਼ਨੋਈ ਦੇ ਨਾਲ ਇੱਕ ਕਥਿਤ ਵੀਡੀਓ ਕਲਿੱਪ ਜਿਹੜਾ ਹੈ ਉਹ ਵਾਇਰਲ ਹੋਇਆ ਸੀਗਾ, ਤਾਂ ਜਿਹਦੇ ਵਿੱਚ ਲਾਰੈਂਸ ਜਿਹੜਾ ਹੈ ਉਹ ਮਤਲਬ ਕਿ ਵਧਾਈ ਦਿੰਦਾ ਨਜ਼ਰ ਆ ਰਿਹਾ ਈਦ ਦੀ ਸ਼ਾਇਦ। ਤੇ ਉਸ ਤੋਂ ਬਾਅਦ ਸ਼ਹਿਜਾਦ ਇਹ ਦਾਅਵਾ ਕਰਦਾ ਕਿ ਸਾਡਾ ਭਾਈ ਆ। ਉਸ ਤੋਂ ਬਾਅਦ ਹੁੰਦੀ ਆ ਬਾਬਾ ਸਦੀਕੀ ਦੀ ਹੱਤਿਆ, ਤੇ ਬਾਬਾ ਸਦੀਕੀ ਦੀ ਹੱਤਿਆ ਤੋਂ ਬਾਅਦ ਇਹ ਜਲੰਧਰ ਜ਼ਿਲ੍ਹੇ ਦਾ ਜਿਹੜਾ ਉਹ ਮੁੰਡਾ ਸੀ ਭਗੌੜਾ ਜਿਸ਼ਾਨ, ਸ਼ਾਇਦ ਸ਼ੰਕਰ ਪਿੰਡ ਦਾ ਸੀ, ਜਿਸ਼ਾਨ ਅਖਤਰ। ਹਾਂ ਜਿਸ਼ਾਨ ਅਖਤਰ, ਤਾਂ ਉਹ ਮਤਲਬ ਕਿ ਬਾਹਰ ਨਿਕਲ ਜਾਂਦਾ ਹੈ ਇੰਡੀਆ ਚੋਂ, ਤੇ ਸ਼ਹਿਜਾਦ ਭੱਟੀ ਦਾਅਵਾ ਕਰਦਾ ਕਿ ਮੈਂ ਇਹਨੂੰ ਬਾਹਰ ਕੱਢਿਆ। ਤੇ ਉਸ ਤੋਂ ਬਾਅਦ ਫਿਰ ਮਨੋਰੰਜਨ ਕਾਲੀਆ ਵਾਲੀ ਗ੍ਰਨੇਡ ਦੀ ਜ਼ਿੰਮੇਵਾਰੀ ਵੀ ਲੈਂਦੇ ਆ। ਹੁਣ ਦੇਖੋ ਇੱਥੇ ਬੜੇ ਵੱਡੇ ਸਵਾਲ ਖੜੇ ਹੋ ਗਏ ਸਨ। ਸਵਾਲ ਇਹ ਖੜੇ ਹੋ ਗਏ ਸਨ ਕਿ ਲਾਰੈਂਸ ਵਿਚਾਰਕ ਤੌਰ ਤੇ ਤੁਸੀਂ ਇੰਟਰਵਿਊਜ਼ ਦੇਖ ਲਿਓ ਕੱਢ ਕੇ ਜਿਹੜੀਆਂ ਲਾਸਟ ਔਨ 에ਅਰ ਹੋਈਆਂ ਨੇ, ਜਿਨ੍ਹਾਂ ਦਾ ਰੌਲਾ ਵੀ ਪਿਆ,
ਤਾਂ ਉਹਦੇ ਵਿੱਚ ਜੀ ਉਹ ਆਪਣੀ ਰਾਸ਼ਟਰਵਾਦਤਾ ਨੂੰ ਬਹੁਤ ਕਹਿ ਲਓ ਕਿ ਕਰੋੜ ਕਰੋੜ ਕੇ ਪ੍ਰਗਟਾਉਂਦਾ ਹੈ। ਤਾਂ ਇੱਥੇ ਇੱਥੇ ਹੁਣ ਦੇਸ਼ ਤੇ ਇਸ ਤਰ੍ਹਾਂ ਦਾ ਜਦੋਂ ਕੋਈ ਗ੍ਰਨੇਡ ਹਮਲਾ ਹੋਏਗਾ ਜਾਂ ਦੇਸ਼ ਤੇ ਕਿਸੇ ਨਾਗਰਿਕ ਤੇ ਹੋਏਗਾ ਤਾਂ ਪਾਕਿਸਤਾਨੀ ਡੌਨ ਜਿਹੜਾ ਹੈ ਉਹ ਇਹਦੇ ਤੇ ਇਹ ਸਵਾਲ ਖੜੇ ਕਰਦਾ ਹੈ ਕਿ ਇਹਨੇ ਇਸਲਾਮ ਤੇ ਮਤਲਬ ਕਿ ਗਲਤ ਕੀਤਾ ਤੇ ਇਦਾਂ ਉਦਾਂ ਅਸੀਂ ਇਹ ਸਭ ਕੁਝ ਕੀਤਾ। ਤਾਂ ਇੱਕ ਸਵਾਲ ਪੈਦਾ ਹੋ ਗਿਆ ਕਿ ਕੀ ਲਾਰੈਂਸ ਸ਼ਹਿਜ਼ਾਦ ਹੋਰਾਂ ਦੇ ਨਾਲ ਆ, ਯਾਨੀ ਇਹ ਗੈਂਗ ਇਹਨਾਂ ਦੇ ਨਾਲ ਰਲ ਕੇ ਇਹ ਕੰਮ ਕਰ ਰਿਹਾ। ਤੇ ਤੁਹਾਨੂੰ ਪਤਾ ਬਾਬਾ ਸਦੀਕੀ ਦੀ ਹੱਤਿਆ ਤੋਂ ਬਾਅਦ ਇਹਨਾਂ ਦਾ ਤਾਂ ਗੁਣਗਾਨ ਕੀਤਾ ਗਿਆ ਸੀਗਾ ਬਹੁਤ ਸਾਰੇ ਲੋਕਾਂ ਵੱਲੋਂ ਕਿ ਇਹ ਤਾਂ ਰਾਸ਼ਟਰਵਾਦੀ ਹੈ, ਕਿਉਂਕਿ ਹਿੰਦੂ ਮੁਸਲਿਮ ਦਾ ਉੱਥੇ ਆਪਾਂ ਵੇਖਿਆ ਸੀਗਾ ਰੰਗਤ ਚੜਿਆ। ਤਾਂ ਹੁਣ ਇੱਕ ਕਥਿਤ ਪੋਸਟ ਪਾਈ ਗਈ ਹੈ ਜੀ, ਉਹਦੇ 'ਚ ਇਹਨਾਂ ਨੇ ਸਪਸ਼ਟ ਕੀਤਾ ਕਿ ਜਿਸ਼ਾਨ ਤੇ ਸ਼ਹਿਜ਼ਾਦ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਦੋਵੇਂ ਜੀ ਕਿਸੇ ਸਾਂਝੇ ਲਿੰਕ ਦੇ ਜ਼ਰੀਏ ਸਾਡੇ ਨਾਲ ਸੀਗੇ, ਪਰ ਗੱਲਬਾਤ ਹੁੰਦੀ ਸੀ। ਪਰ ਦੋਵਾਂ ਨੇ ਦੇਸ਼ ਦੇ ਖਿਲਾਫ ਜੋ ਗਤੀਵਿਧੀਆਂ ਕੀਤੀਆਂ, ਅਸੀਂ ਮਤਲਬ ਕਿ ਇਹਨਾਂ ਦੇ ਨਾਲ ਨਹੀਂ, ਉਲਟਾ ਅਸੀਂ ਤੇ ਇਹਨਾਂ ਦਾ ਹਿਸਾਬ ਕਿਤਾਬ ਕਰਾਂਗੇ। ਹਿਸਾਬ ਕਿਤਾਬ ਕਰਨ ਦਾ ਮਤਲਬ ਕੀ ਹੁੰਦਾ ਕਿ ਅਸੀਂ ਇਹਨਾਂ ਨੂੰ ਖਤਮ ਕਰਾਂਗੇ, ਜੀ ਠੀਕ ਹੈ ਨਾ ਜੀ। ਜੋ ਲੱਭੋ ਲੁਬਾਬ ਮੈਨੂੰ ਸਮਝ ਆਇਆ। ਤਾਂ ਕਹਿਣ ਦਾ ਮਤਲਬ ਹੈ ਕਿਤੇ ਨਾ ਕਿਤੇ ਇਸ ਪੋਸਟ ਦੇ ਜ਼ਰੀਏ, ਜਿਹੜੀ ਕਿ ਆਪਾਂ ਕਹਿ ਲਈਏ ਹਾਲ ਦੀ ਘੜੀ ਕਥਿਤ ਹੈ, ਤਾਂ ਇਸ ਪੋਸਟ ਦੇ ਜ਼ਰੀਏ ਸਪਸ਼ਟ ਕੀਤਾ ਗਿਆ ਲਾਰੈਂਸ ਗੈਂਗ ਵੱਲੋਂ ਕਿ ਭਾਈ ਅਸੀਂ ਇਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਗਤੀਵਿਧੀ ਦੇ ਵਿੱਚ ਨਾ ਸਹਿਮਤ ਆ ਤੇ ਨਾ ਸ਼ਾਮਲ ਆ। ਤਾਂ ਇਹ ਤੋਂ ਬਾਅਦ ਹੁਣ ਅਗਲੀ ਚਰਚਾ ਛਿੜਦੀ ਆ ਸਾਰਾ ਕੁਝ ਆ। ਤਾਂ ਇਹ ਆਪਣੇ ਆਪ ਦੇ ਵਿੱਚ ਕਈ ਦਿਨਾਂ ਤੋਂ ਸਵਾਲ ਬਣਿਆ ਹੋਇਆ ਸੀਗਾ, ਜਿਹਦਾ ਆਖਰ ਇਹਨਾਂ ਨੇ ਜਵਾਬ ਦੇਣ ਦਾ ਯਤਨ ਕੀਤਾ ਹੈ। ਜੀ ਸੋ ਉਧਰ ਕਰੂਡ ਆਇਲ ਦੀਆਂ ਕੀਮਤਾਂ ਤਾਂ ਜਿਹੜਾ ਕਹਿ ਲਈਏ ਕੱਚਾ ਤੇਲ ਬਹੁਤ ਹੇਠਾਂ ਆਈਆਂ ਹੋਈਆਂ ਨੇ, ਪਰ ਗਾਹਕਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਜੀ। ਇਹਦੀ ਜਰਾ ਸਮਝਾਇਓ ਤਾਂ ਕੀ ਹੁੰਦਾ ਇਹਦਾ ਹਿਸਾਬ ਕਿਤਾਬ, ਵੀ ਨਹੀਂ ਪਹੁੰਚ ਸਕਦਾ ਫਾਇਦਾ ਆਮ ਲੋਕਾਂ ਤੱਕ, ਜਾਂ ਫਿਰ ਕੋਈ ਵਿੱਚੋਂ ਕੁੰਡੀ ਲਾ ਰਿਹਾ ਜੀ? ਨਹੀਂ ਪਹੁੰਚ ਸਕਦਾ ਹੈ ਗੁਰਪ੍ਰੀਤ ਜੀ। ਦਰਅਸਲ ਕੀ ਹੈ ਕਿ ਭਾਰਤ ਦੀ ਜਨਤਾ ਜਿਹੜੀ ਹੈ ਨਾ, ਉਹ ਇਸ ਤਰ੍ਹਾਂ ਦੀ ਬਣ ਚੁੱਕੀ ਆ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਹੁਣ ਫਰਕ ਹੀ ਨਹੀਂ ਪੈਂਦਾ। ਗੱਲ ਇਹ ਆ ਕਿ ਤੁਹਾਨੂੰ ਯਾਦ ਹੋਣਾ ਜਦੋਂ ਕਰੂਡ ਆਇਲ ਬਿਲਕੁਲ 4-5 ਸਾਲਾਂ ਦੇ ਹੇਠਲੇ ਰੇਟ ਤੇ ਆ ਗਿਆ ਆ ਪਿਛਲੇ ਦਿਨੀ ਜਦੋਂ ਟੈਰਿਫ ਲੱਗੇ ਆ। ਹੁਣ ਦੇਖੋ ਟੈਰਿਫ ਦਾ ਮਤਲਬ ਇਹ ਹੁੰਦਾ ਕਿ ਜਦੋਂ ਦੁਨੀਆ 'ਚ ਮੰਦਾ ਹੋਏਗਾ, ਡਿਮਾਂਡ ਘਟੇਗੀ ਤੇਲ ਦੀ, ਤਾਂ ਤੇਲ ਦੇ ਰੇਟ ਆਟੋਮੈਟਿਕਲੀ ਥੱਲੇ ਆ ਜਾਣਗੇ। ਤਾਂ ਇਹਨਾਂ ਨੇ ਕੀ ਕੀਤਾ ਕਿ ਐਕਸਾਈਜ਼ ਡਿਊਟੀ ਚੱਕਤੀ 2 ਰੁਪਏ। ਲੋਕਾਂ ਨੂੰ ਹੋ ਗਿਆ ਕਿ ਇਹ ਤਾਂ ਉਲਟਾ ਮਹਿੰਗਾ ਕਰਨ ਜਾ ਰਹੇ। ਉਹਨਾਂ ਕਿਹਾ ਚਲੋ ਕੋਈ ਗੱਲ ਨਹੀਂ, ਮਹਿੰਗਾ ਨਹੀਂ ਕਰਦੇ ਅਸੀਂ, ਤੇ ਇਹ ਜਿਹੜੀਆਂ ਨੇ ਇਹ ਤੇਲ ਕੰਪਨੀਆਂ ਅਫੋਰਡ ਕਰ ਲੈਣਗੀਆਂ। ਹੁਣ ਜਦ ਕਿ 5 ਸਾਲ ਦੇ ਵਿੱਚ 7 ਵੱਡੀਆਂ ਤੇਲ ਕੰਪਨੀਆਂ 7 ਲੱਖ ਕਰੋੜ ਦਾ ਮੁਨਾਫਾ ਕਮਾ ਚੁੱਕੀਆਂ ਨੇ, ਤੁਸੀਂ ਹਿਸਾਬ ਲਾ ਲਓ। ਤਾਂ ਯਾਨੀ ਇਹਦਾ ਅਰਥ ਇਹ ਆ ਕਿ ਉਹਨਾਂ ਨੂੰ 2 ਰੁਪਏ ਨਾਲ ਕੀ ਫਰਕ ਪੈਣਾ, ਕਿਉਂਕਿ ਉਹ ਪਹਿਲਾਂ ਹੀ ਬਹੁਤ ਪੈਸਾ ਬਣਾ ਚੁੱਕੇ ਆ ਤੇ ਕਹਿ ਲਓ ਕਿ ਪੂਰੇ ਮਨੀ ਮੇਕਰ ਬਣੇ ਪਏ ਆ। ਤੇ ਜਦ ਕਿ 5 ਸਾਲਾਂ 'ਚ ਪੈਟਰੋਲ 8 ਤੇ ਡੀਜ਼ਲ ਜਿਹੜਾ 2.25 ਰੁਪਏ ਮਹਿੰਗਾ ਹੋ ਚੁੱਕਾ ਹੈ। ਹੁਣ ਜੇ ਆਪਾਂ ਦੇਖੀਏ ਕੇਂਦਰ ਪੈਟਰੋਲ ਤੇ ਲਗਭਗ 22 ਰੁਪਏ, ਤੇ ਜੇ ਆਪਾਂ ਦੇਖੀਏ ਤੇਲ ਤੇ ਉਹ ਲਗਭਗ 16.5 ਰੁਪਏ ਟੈਕਸ ਲੈਂਦੇ, ਯਾਨੀ 37.5 ਰੁਪਏ ਤੁਸੀਂ ਦੇਖੋ ਕਿ ਕੇਂਦਰ 1 ਲੀਟਰ ਤੇ ਟੈਕਸ ਬਣਾ ਰਿਹਾ। ਉਹ ਨਾ ਉਹ ਘੱਟ ਕਰਦੇ, ਨਾ ਤੇਲ ਕੰਪਨੀ ਵਾਲੇ ਆਪਣਾ ਮੁਨਾਫਾ ਛੱਡਦੇ ਆ। ਤਾਂ ਫਿਰ ਜਿਹੜਾ ਫਾਇਦਾ ਗਾਹਕ ਨੂੰ ਪਹੁੰਚਣਾ ਚਾਹੀਦਾ ਸੀਗਾ ਉਹ ਨਹੀਂ ਪਹੁੰਚ ਰਿਹਾ। ਮਤਲਬ ਕਿ ਮੈਂ ਇੱਕ ਐਕਸਪਰਟ ਨੂੰ ਸੁਣ ਰਿਹਾ ਸੀਗਾ, ਨਰਿੰਦਰ ਤਨੇਜਾ ਜੀ ਆ, ਉਹ ਕਹਿੰਦੇ ਕਿ ਖੜੇ ਪੈਰ ਬਹੁਤ ਆਰਾਮ ਨਾਲ ਪੈਟਰੋਲ 4 ਰੁਪਏ ਤੇ ਡੀਜ਼ਲ ਜਿਹੜਾ 3.5 ਰੁਪਏ ਸਸਤਾ ਹੋ ਸਕਦਾ ਹੈ। ਡੀਜ਼ਲ ਸਸਤਾ ਹੋਣ ਦਾ ਮਤਲਬ ਕੀ ਹੈ ਕਿ ਤੁਹਾਡੀ ਮਹਿੰਗਾਈ ਵੀ ਘਟੇਗੀ ਨਾ, ਤੁਹਾਡੀ ਮਹਿੰਗਾਈ ਘਟ ਜਾਏਗੀ, ਭਾੜਾ ਤੁਹਾਡਾ ਘਟ ਜਾਏਗਾ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜੋ ਖੇਤੀ ਦੀ ਇਨਪੁਟ ਕਾਸਟ ਹੁੰਦੀ ਆ ਉਹ ਵੀ ਘਟ ਜਾਂਦੀ ਆ। ਪਰ ਫਿਲਹਾਲ ਇਸ ਮੁਲਕ ਦੇ ਵਿੱਚ ਕੋਈ ਰੌਲਾ ਹੀ ਨਹੀਂ ਪਾ ਰਿਹਾ ਜੀ, ਕੋਈ ਇਹਨਾਂ ਗੱਲਾਂ ਤੇ ਕੋਈ ਕੰਨ ਹੀ ਨਹੀਂ ਧਰਦਾ। ਇਸ ਕਰਕੇ ਜਿਹੜਾ ਸਰਕਾਰ ਦਾ ਰੁਖ ਹੈ ਉਹ ਬਸ ਸਿਰਫ ਸ਼ਰਾਬ ਤੇ ਇਹਨਾਂ ਚੀਜ਼ਾਂ ਤੋਂ ਪੈਸਾ ਕਮਾਉਂਦੀ ਆ। ਮੈਂ ਇੱਕ ਰਿਪੋਰਟ ਪੜ੍ਹੀ ਸੀ ਪਿਛਲੇ ਦਿਨੀ, ਦੱਸਦੇ ਸੀ ਕਿ ਰਾਜ ਸਰਕਾਰਾਂ ਦਾ ਜਿਹੜਾ ਸਬਸਿਡੀ ਦਾ ਬਿੱਲ ਆ ਉਹ 4.25 ਲੱਖ ਕਰੋੜ ਦਾ ਹੈ, ਤੇ ਜਿਹੜਾ ਇਹਦਾ 85% ਹਿੱਸਾ ਹੈ ਉਹ ਸਿਰਫ ਪੈਟਰੋਲ ਤੇ ਡੀਜ਼ਲ ਤੋਂ ਆ ਰਿਹਾ। ਮਤਲਬ ਕਿ ਦੇਸ਼ ਨੂੰ ਚਲਾਉਣ ਵਿੱਚ ਇਹੀ ਪੈਸਾ ਜਿਹੜਾ ਸਹਾਈ ਸਿੱਧ ਹੋ ਰਿਹਾ, ਪਰ ਇਹ ਪੈਸਾ ਜਿਹੜਾ ਉਹ ਲੋਕਾਂ ਨੂੰ ਕਹਿ ਲਓ ਕਿ ਨਿਚੋੜ ਕੇ, ਜਿਵੇਂ ਆਪਾਂ ਦੇਖਦੇ ਨਹੀਂ ਗੰਨੇ ਵਾਲਾ ਹੁੰਦਾ
ਰੌ ਕੱਢਦਾ, ਰਸ ਕੱਢਦਾ ਗੰਨੇ ਦੀ, ਤੋਂ ਐ ਪੀੜੀ ਤੁਰਿਆ ਆਉਂਦਾ ਐ ਕਮਾਦ, ਉਹ ਸੌਰੀ ਗੰਨੇ ਦਾ ਨਾ ਕਚਰਾ ਬਣ ਜਾਂਦਾ ਹੈ, ਕਚਰਾ। ਤਾਂ ਇਹ ਉਹ ਹਾਲ ਕਰਦੇ ਆ ਕਿ ਐ ਤਿਪ ਨਿਚੋੜ ਰਿਹਾ। ਪਰ ਸਦਕੇ ਜਾਈਏ ਬਈ ਇਹਨਾਂ ਲੋਕਾਂ ਦੇ, ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹਨਾਂ ਚੀਜ਼ਾਂ ਦੀ। ਇਹ ਤੇ ਜਾ ਕੇ ਮਸਜਿਦਾਂ ਦੇ ਹੇਠੋਂ ਮੰਦਰ ਲੱਭਦੇ ਫਿਰਦੇ ਜੀ। ਜੀ ਜੀ, ਉਹੋ ਹੀ ਪਾਸਾ ਨਾ ਉਲਝਾਇਆ ਕਿਸੇ ਹੋਰ ਪਾਸੇ ਹੈ, ਤੇ ਜਿਹੜੇ ਅਸਲ ਮੁੱਦੇ ਨੇ ਉਹਨਾਂ ਤੋਂ ਧਿਆਨ ਭਟਕਾ ਕੇ ਰੱਖਣਾ ਹੈ। ਪੰਜਾਬ 'ਚ ਵੀ ਇਹੀ ਹਾਲ ਹੈ, ਕਿਤੇ ਐਲਓਪੀ ਸਾਹਿਬ ਨੂੰ ਬੰਬ ਦਿਖੀ ਜਾਂਦੇ ਨੇ, ਤੇ ਕੇਂਦਰ 'ਚ ਤਾਂ ਸਾਰੇ ਜਾਣਦੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਭਗਵਾਂ ਤੇ ਦੂਜੇ ਪਾਸੇ ਮਸਜਿਦਾਂ ਦਾ ਰੌਲਾ ਹੈ। ਸੋ ਇੱਥੇ ਪ੍ਰੋਗਰਾਮ ਦਾ ਸਮਾਂ ਹੁੰਦਾ ਹੈ ਸਮਾਪਤ। ਸੋ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਜੁੜ ਕੇ ਵੱਖ-ਵੱਖ ਖਬਰਾਂ ਤੇ ਚਾਨਣਾ ਪਾਇਆ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝਾ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।